ਅੱਜ ਤੋਂ ਠੀਕ 60 ਸਾਲ ਪਹਿਲੇ ਮੁਲਤਾਨ, ਰਿਆਸਤ ਬਾਵਲਪੁਰ ਤੇ ਰਾਜਨਪੁਰ 'ਚ ਕਿਸੇ 100 ਸਾਲ ਦੇ ਬੁੱਢੇ ਨੂੰ ਵੀ ਨਹੀਂ ਸੀ ਪਤਾ ਕਿ ਸਰਾਇਕੀ ਨਾਂ ਦੀ ਕੋਈ ਜ਼ੁਬਾਨ ਹੁੰਦੀ, ਜਾਂ ਇਸ ਨਾਂ ਦੀ ਕੋਈ ਕੌਮ ਮੌਜੂਦ ਹੈ, ਜਾਂ ਇਸ ਨਾਂ ਦੀ ਧਰਤੀ ਮੌਜੂਦ ਹੈ। ਫਿਰ 60 ਸਾਲ ਤਵੱਤਰ ਨਾਲ ਸਰਕਾਰੀ ਤੇ ਨੀਮ ਸਰਕਾਰੀ ਤੇ ਨਿੱਜੀ ਮਹਿਫਲਾਂ 'ਚ ਇਹ ਝੂਠ ਇੰਨਾ ਕੁ ਬੋਲਿਆ ਗਿਆ ਕਿ ਅੱਜ ਸਬਜ਼ੀ ਵਾਲਿਆਂ ਨੂੰ ਵੀ ਪੁੱਛੋ ਤੇ ਉਹ ਕਹਿੰਦੇ ਨੇ ਜੀ ਅਸੀਂ ਸਰਾਇਕੀ ਬੋਲਦੇ ਹਾਂ। ਜੇ ਤੁਸੀਂ ਪੰਜਾਬ ਦੇ ਖਿਲਾਫ ਇਸ ਸਾਜ਼ਿਸ਼ ਦਾ ਮੁਕਾਬਲਾ ਕਰਨਾ ਹੈ ਤੇ ਆਪਣੇ ਗੁੰਮਰਾਹ ਹੋਏ ਵੀਰਾਂ ਨਾਲ ਬਿਲਕੁਲ ਸੱਕੇ ਭਾਈਆਂ ਵਾਲੀ ਸ਼ਫਕਤ ਨਾਲ ਗੱਲ ਕਰੋ। ਜਿਹੜੇ ਗੁੰਮਰਾਹ ਪੰਜਾਬੀ ਨੇ, ਜਿਹੜੇ ਆਪਣੇ ਆਪ ਨੂੰ ਵੱਖਰੀ ਸ਼ਨਾਖਤ ਸਮਝਦੇ ਨੇ, ਉਹਨਾਂ ਨਾਲ ਭਰਾਵਾਂ ਤਰ੍ਹਾਂ ਗੱਲ ਕਰੋ। ਉਹਨਾਂ ਨੂੰ ਕਹੋ ਤੁਹਾਡੀ ਜ਼ੁਬਾਨ ਪੰਜਾਬੀ ਏ, ਪੰਜਾਬੀ ਦੇ ਡਾਇਲੈਕਟ ਨੇ, ਉਹਨਾਂ ਵਿੱਚੋਂ ਇੱਕ ਮੈਂ ਬੋਲਣਾ, ਇੱਕ ਤੁਸੀਂ ਬੋਲਦੇ ਹੋ, ਤੇ ਪੰਜਾਬ ਦੇ ਖਿਲਾਫ, ਆਪਣੇ ਘਰ ਦੇ ਖਿਲਾਫ ਇਸ ਸਾਜ਼ਿਸ਼ ਤੋਂ ਬਾਜ਼ ਆਓ, ਬਲਕਿ ਸਾਡੇ ਨਾਲ ਰਲ ਕੇ ਲੜੋ। ਇਹ ਘਰ ਨੂੰ, ਸਾਡੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਹੈ, ਇਹਨੂੰ ਰਲ ਕੇ ਇਸ ਸਾਜ਼ਿਸ਼ ਦਾ ਮੁਕਾਬਲਾ ਕਰੋ, ਕਿਉਂਕਿ ਇਹ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੇ ਅਸੀਂ ਜਦੋਂ ਤੱਕ ਅਸੀਂ ਵੀ ਅੱਗੇ ਆਉਣ ਵਾਲੇ ਮੁਸਤਕਬਲ 'ਚ ਰੋਜ਼ ਇਸ ਗੱਲ ਦਾ ਜ਼ਿਕਰ ਨਾ ਕਰੀਏ, ਹਰ ਖਾਸ ਆਮ ਨਾਲ ਬਾਰ-ਬਾਰ ਇਸ ਗੱਲ ਦਾ ਜ਼ਿਕਰ ਨਾ ਕਰੀਏ ਕਿ ਇਹ ਪੰਜਾਬ ਦੇ ਖਿਲਾਫ ਸਾਜ਼ਿਸ਼ ਹੈ। ਪੰਜਾਬ ਦੇ ਵਿੱਚ ਸਰਾਇਕੀ ਲਫ਼ਜ਼, ਪੰਜਾਬ ਦੀ ਤਾਰੀਖ ਦੇ ਵਿੱਚ ਸਰਾਇਕੀ ਜ਼ੁਬਾਨ, ਸਕਾਫਤ ਔਰ ਕੌਮ ਦਾ ਕੋਈ ਜ਼ਿਕਰ ਨਹੀਂ। ਇਹ ਇਸ ਗੱਲ ਦੇ ਉੱਤੇ ਤਮਾਮ ਮੁਅਰਖੀਨ, ਤਮਾਮ ਹਿਸਟੋਰੀਅਨ ਜਿਹੜੇ ਨੇ, ਇਤਿਹਾਸ ਲਿਖਣ ਵਾਲੇ, ਉਹ ਮੁਤਫਿਕ ਨੇ। ਅਤੇ ਲਿਹਾਜ਼ਾ ਇਹ ਹੁਣ ਸਾਡਾ ਫਰਜ਼ ਬਣਦਾ ਹੈ ਕਿ ਜੇ ਅਸੀਂ ਪੰਜਾਬ ਬਚਾਉਣਾ ਤੇ ਬਾਰ-ਬਾਰ ਇਸ ਗੱਲ ਦਾ ਇਜ਼ਹਾਰ ਕਰੀਏ। ਜੇ ਤੁਹਾਡੇ ਕੋਲੋਂ ਆਪ ਨਹੀਂ ਹੁੰਦਾ ਤੇ ਮੇਰੀਆਂ ਵੀਡੀਓਜ਼ ਜਿਹੜੀਆਂ ਨੇ ਇਸ ਹਵਾਲੇ ਨਾਲ, ਇਹਨਾਂ ਨੂੰ ਬਾਰ-ਬਾਰ ਦੂਜੇ ਤੀਜੇ ਦਿਨ, ਚੌਥੇ ਦਿਨ ਇਹਨਾਂ ਨੂੰ ਕਮ ਸੇ ਕਮ ਆਪਣੀ ਸੋਸ਼ਲ ਮੀਡੀਆ ਟਾਈਮਲਾਈਨ 'ਤੇ ਪੋਸਟ ਕਰਦੇ ਰਿਹਾ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਰੱਬ ਰਾਖਾ।